ਜਦੋਂ ਤੁਸੀਂ ਟਰੱਕ ਨੂੰ ਲੀਜ਼ ਤੇ ਲੈਂਦੇ ਆ, ਬਾਈ ਕਰਦੇ ਆ, ਬਹੁਤ ਕੁਝ ਉਹਦੇ ਵਿੱਚ ਫਰਾਡ ਹੁੰਦਾ, ਪਤਾ ਨਹੀਂ ਹੁੰਦਾ ਹੈਗਾ। ਉਹਦੇ ਬਾਰੇ ਤੁਹਾਨੂੰ ਕੋਈ ਤੁਹਾਡੇ ਨਾਲ ਕਿਸੇ ਤਰ੍ਹਾਂ ਦਾ ਫਰਾਡ ਹੋਇਆ, ਜ਼ਰੂਰ ਕਾਲ ਕਰਿਓ 408-272-5200 ਦੇ ਉੱਤੇ, ਕਿਉਂਕਿ ਅੱਜ ਅਮਰੀਕਾ ਦੇ ਜੋ ਟਰਾਂਸਪੋਰਟੇਸ਼ਨ ਸੈਕਟਰੀ ਆ ਪੀਟ ਬਟੀਜੇਜ਼, ਉਹਨਾਂ ਨੇ ਇਹ ਕਿਹਾ ਆ ਵੀ ਜੋ ਹੁਣ US ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਪੂਰਾ ਫੋਕਸ ਕਰੂਗੀ ਉਹ ਪ੍ਰੈਕਟਿਸਿਸ ਦੇ ਉੱਤੇ ਜੋ ਟਰੱਕਿੰਗ ਦੇ ਵਿੱਚ ਪ੍ਰੀਡੇਟਰੀ ਹੈਗੀਆਂ ਆ, ਜਿਹੜੀਆਂ ਫਰਾਡ ਕਰਦੀਆਂ ਹੈਗੀਆਂ ਆ। ਪਿਛਲੇ ਸਮੇਂ ਦੇ ਵਿੱਚ ਕਹਿੰਦੇ ਪਈ ਬਹੁਤ ਸਾਰੇ ਲੋਕ ਲੀਜ਼ ਤੇ ਲੈ ਲੈਂਦੇ ਟਰੱਕ, ਹਨਾ। ਐਗਰੀਮੈਂਟ ਇਦਾਂ ਦਾ ਹੁੰਦਾ ਆ ਵੀ ਜਿਹਦੇ ਵਿੱਚ ਕੈਰੀਅਰਸ ਟਰੱਕ ਡਰਾਈਵਰ ਨੂੰ ਲੀਜ਼ ਤੇ ਦੇ ਦਿੰਦੇ ਆ ਕੁਛ ਮਨੀ ਦੇ ਨਾਲ, ਤੇ ਉਹਦੇ ਵਿੱਚ ਉਹ ਕਹਿੰਦੇ ਆ ਵੀ ਜਿਹੜੇ ਲੋਡ ਤੁਸੀਂ ਲਾਣੇ ਆ ਉਹਨਾਂ ਲੋਡਸ ਦੇ ਵਿੱਚੋਂ ਅਸੀਂ ਤੁਹਾਡਾ ਪਰਸੈਂਟੇਜ ਕੱਟ ਲਵਾਂਗੇ। ਬਹੁਤ ਵਾਰੀ ਕੀ ਹੋਇਆ ਵੀ ਜੋ ਡਰਾਈਵਰਸ ਆ ਉਹ ਕਲੇਮ ਕਰ ਰਹੇ ਆ ਵੀ ਐਂਡ ਦੇ ਉੱਤੇ ਕੈਰੀਅਰਸ ਨੂੰ ਸਾਨੂੰ ਮਨੀ ਪੇ ਕਰਨਾ ਪੈਂਦਾ ਹੈਗਾ, ਹਾਲਾਂਕਿ ਕੈਰੀਅਰਸ ਨੇ ਮਨੀ ਪੇ ਕਰਨਾ ਹੁੰਦਾ ਹੈਗਾ, ਕਿਉਂਕਿ ਉਹਦੇ ਵਿੱਚ ਇੰਟਰਸਟ ਰੇਟ ਇੰਨਾ ਚਾਰਜ ਕੀਤਾ ਜਾਂਦਾ। ਮੈਨੂੰ ਪਤਾ ਵੀ ਸਾਡੇ ਪੰਜਾਬੀ ਰੇਡੀਓ USA ਦੇ ਸਟੂਡੀਓ 'ਚ ਵੀ ਬਹੁਤ ਵਾਰ ਕਾਲਾਂ ਆਉਂਦੀਆਂ ਰਹਿੰਦੀਆਂ, ਉਹ ਜੀ ਸਾਡੀ ਤਾਂ ਲੀਜ਼ ਸਾਈਨ ਕਰਤੀ, ਸਾਨੂੰ ਪਤਾ ਨਹੀਂ ਲੱਗਿਆ, ਇੰਟਰਸਟ ਰੇਟ ਇੰਨਾ ਸੀ। ਉਹ ਕਈ ਵਾਰ ਸੋਚਦੇ ਰਹਿੰਦੇ ਵੀ ਅਸੀਂ ਖਰੀਦਿਆ ਪਰ ਹੁੰਦਾ ਉਹ ਲੀਜ਼ ਤੇ ਆ। ਸੋ ਪਿਛਲੇ 2-3 ਸਾਲਾਂ ਦੇ ਦੌਰਾਨ ਇਹ ਜੋ ਪ੍ਰੈਕਟਿਸਿਸ ਆ ਇਹ ਬਹੁਤ ਜ਼ਿਆਦਾ ਵੱਧ ਗਈਆਂ ਸੀ, ਪਰ ਆਪਣੇ ਵਿੱਚ ਵੀ ਬਹੁਤ ਜ਼ਿਆਦਾ ਗਰੀਡ ਸੀ ਵੀ ਹਾਂ ਸਾਨੂੰ ਟਰੱਕ ਚਾਹੀਦਾ ਆ, ਦਬ ਲੈ ਲਓ। ਤੇ ਪੰਜਾਬੀਆਂ ਦੀ ਆਦਤ ਤਾਂ ਹੈਗੀ ਆ ਵੀ ਆਪਾਂ ਪੇਪਰ ਕਿਸੇ ਨੂੰ ਚੱਜ ਨਾਲ ਪੜ੍ਹਦੇ ਨਹੀਂ ਹੈਗੇ ਧਿਆਨ ਦੇ ਨਾਲ, ਫਿਰ ਜਦੋਂ ਪ੍ਰੋਬਲਮ ਹੁੰਦੀ ਆ ਫਿਰ ਆਪਾਂ ਆਲਾ ਦੁਆਲਾ ਜਿਹੜਾ ਦੇਖਦੇ ਹੈਗੇ ਆ। ਸੋ ਇਹ ਸਾਰੇ ਕਾਸੇ ਦੇ ਵਿੱਚ ਜੋ ਡਰਾਈਵਰ ਸੀ ਉਹ ਕਹਿੰਦੇ ਪਈ ਬਹੁਤ ਸਾਰਾ ਮਨੀ ਜੋ ਆ ਉਹ ਕੈਰੀਅਰਸ ਨੂੰ ਜਾਂ ਜਿਹੜੀਆਂ ਕੰਪਨੀਆਂ ਆ ਜਿਨ੍ਹਾਂ ਤੋਂ ਲੈਂਦੇ ਸੀ ਉਹਨਾਂ ਨੂੰ ਉਹ ਕਰਦੇ ਸੀ। ਇਹ ਪ੍ਰੈਕਟਿਸਿਸ ਦੇ ਸੰਬੰਧ ਦੇ ਵਿੱਚ ਇੱਕ ਬਿੱਲ ਬਣਾਇਆ ਗਿਆ ਸੀ 2021 ਇਨਫਰਾਸਟ੍ਰਕਚਰ ਲਾ, ਜਿਹਦੇ ਵਿੱਚ FMCSA ਨੂੰ ਆਰਡਰ ਕੀਤਾ ਗਿਆ ਸੀ ਵੀ ਇੱਕ ਟਰੱਕ ਲੀਜ਼ਿੰਗ ਟਾਸਕ ਫੋਰਸ ਕ੍ਰੀਏਟ ਕੀਤੀ ਜਾਵੇ। ਇਸ ਟਾਸਕ ਫੋਰਸ, ਸੋ ਟਰੱਕ ਲੀਜ਼ਿੰਗ ਟਾਸਕ ਫੋਰਸ ਹੁਣ ਆਲਰੇਡੀ ਬਣੀ ਹੋਈ ਹੈਗੀ ਆ ਅਮਰੀਕਾ ਦੇ ਵਿੱਚ। ਸੋ ਇਸ ਟਾਸਕ ਫੋਰਸ ਦੀ ਪਹਿਲੀ ਮੀਟਿੰਗ ਜੁਲਾਈ 11 ਨੂੰ ਹੋਈ ਹੈਗੀ ਆ, ਅੱਜ ਜੁਲਾਈ 13 ਆ, ਸੋ 2 ਦਿਨ ਪਹਿਲਾਂ ਉਹਨਾਂ ਦੀ ਇਹ ਮੀਟਿੰਗ ਹੋਈ ਆ। ਉਹਦੇ ਵਿੱਚ ਉਹਨਾਂ ਨੇ ਇਵੈਲੂਏਟ ਕੀਤਾ ਵੀ ਕਮਰਸ਼ੀਅਲ ਮੋਟਰ ਵਹੀਕਲ ਲੀਜ਼ ਐਗਰੀਮੈਂਟ ਜੋ ਹੈਗੇ ਆ ਉਹਨਾਂ ਦੇ ਵਿੱਚ ਕਿਹੜੀਆਂ ਖਾਮੀਆਂ ਆ, ਕਿਸ ਤਰ੍ਹਾਂ ਉਹਨਾਂ ਨੂੰ ਜਿਹੜਾ ਆ ਇੰਪਰੂਵ ਕੀਤਾ ਜਾ ਸਕਦਾ ਹੈਗਾ ਆ। ਤੇ ਇਸ ਸੰਬੰਧ ਦੇ ਵਿੱਚ ਜੋ ਟਰਾਂਸਪੋਰਟੇਸ਼ਨ ਸੈਕਟਰੀ ਹੈਗੇ ਆ ਪੀਟ ਬਟੀਜੇਜ਼, ਉਹਨਾਂ ਨੇ ਇਹ ਕਿਹਾ ਆ ਵੀ US ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਇਹ ਪ੍ਰਾਇੋਰਟੀ ਬਣਾ ਰਹੀ ਆ ਵੀ ਇਹ ਸਾਰੀ ਪ੍ਰੋਬਲਮ ਨੂੰ ਜੋ ਬਹੁਤ ਹੀ ਗਲਤ ਪ੍ਰੋਗਰਾਮ ਆ ਲੀਜ਼ ਪਰਚੇਜ਼ ਐਗਰੀਮੈਂਟ ਵਾਲਾ, ਉਸ ਨੂੰ ਕਿਸ ਤਰ੍ਹਾਂ ਜਿਹੜਾ ਆ ਲਾਈਨ ਤੇ ਲਿਆਂਦਾ ਜਾਵੇ ਤਾਂ ਕਿ ਜੋ ਡਰਾਈਵਰਸ ਆ ਜਾਂ ਸਿੰਗਲ ਓਨਰ ਆਪਰੇਟਰਸ ਹੈਗੇ ਆ ਉਹ ਲੁੱਟ ਨਾ ਹੋਣ। ਸੋ ਇਹ ਪਹਿਲੀ ਮੀਟਿੰਗ ਹੋਈ ਆ। FMCSA ਨੇ ਜੋ ਟਰੱਕ ਲੀਜ਼ਿੰਗ ਟਾਸਕ ਫੋਰਸ ਬਣਾਈ ਆ ਉਹਦੇ 9 ਮੈਂਬਰ ਹੈਗੇ ਆ। ਇੱਕ ਤਮਾਰਾ ਬਰੁਕ ਲੌਜਿਸਟਿਕ LLC ਦੇ, ਲੂਇਸ ਤੇ ਲੂਇਸ ਲੌਜਿਸਟਿਕ LLC ਦੇ, ਇਹ ਇੰਡੀਪੈਂਡੈਂਟ ਓਨਰ ਆਪਰੇਟਰ ਆ। ਪੌਲ ਕੂਲਨ ਜੂਨੀਅਰ ਆ, ਇਹ ਕੂਲਨ ਲਾ ਫਰਮ ਅਟਾਰਨੀ ਹੈਗੇ ਆ। ਟਰੋਏ ਹੌਂਕਨਸ ਆ, TTOH ਕੰਸਲਟਿੰਗ ਤੇ ਲੌਜਿਸਟਿਕਸ LLC ਹੈਗੇ ਆ। ਜਿਮ ਜੈਫਰਸਨ ਓਨਰ ਆਪਰੇਟਰ ਇੰਡੀਪੈਂਡੈਂਟ ਡਰਾਈਵਰ ਐਸੋਸੀਏਸ਼ਨ OIDA, ਇਹ ਕੰਜ਼ਿਊਮਰ ਪ੍ਰੋਟੈਕਸ਼ਨ ਵਾਲੇ ਆ। ਜੈਸ਼ੂਆ ਕ੍ਰੌਸ, ਇਹ ਵੀ OTR ਲੀਜ਼ਿੰਗ LLC ਬਿਜ਼ਨਸ ਦੇ ਆ। ਕੈਟਲੀਨ ਲੌਂਗ ਇੰਟਰਨੈਸ਼ਨਲ ਬ੍ਰਦਰਹੁੱਡ ਆਫ ਟੀਮਸਟਰਸ ਲੇਬਰ ਆਰਗੇਨਾਈਜੇਸ਼ਨ। ਸਟੀਵ ਰਸ਼ ਕਾਰਬਨ ਐਕਸਪ੍ਰੈਸ ਇਨਕਾਰਪੋਰੇਸ਼ਨ, ਇਹ ਕੈਰੀਅਰ ਆ। ਲੈਸਲੀ ਸੇ ਅਟਾਰਨੀ ਵਿਦ ਹਿਸਟਰੀ ਐਡਵੋਕੇਟਿੰਗ ਫॉर ਵਰਕ ਰਾਈਟਸ, ਇਹ ਵਰਕ ਰਾਈਟਸ ਦਾ ਜੋ ਐਡਵੋਕੇਟ ਕਰਦੇ ਆ ਉਹਨਾਂ ਚੋਂ ਲਿਆ ਗਿਆ। ਸਟੀਵ ਵਿਸੈਲੀ ਯੂਨੀਵਰਸਿਟੀ ਆਫ ਪੈਂਸਿਲਵੇਨੀਆ। ਸੋ ਆਪਣੇ ਪੰਜਾਬੀ ਫੜਾਂ ਵੀ ਬਹੁਤ ਮਾਰਦੇ ਰਹਿੰਦੇ, ਬਹੁਤ ਵਾਰ ਜੀ ਪੰਜਾਬੀਆਂ ਨੇ ਟੇਕ ਓਵਰ ਕਰ ਲਿਆ ਟਰੱਕਿੰਗ ਇੰਡਸਟਰੀ ਦੇ ਵਿੱਚ, ਬਹੁਤ ਕੰਪਨੀਆਂ ਹੋ ਗਈਆਂ ਪੰਜਾਬੀਆਂ ਦੀਆਂ। ਹੁਣ ਦੇਖ ਲਓ ਕਿ ਜਿਹੜੀਆਂ 9 ਆਰਗੇਨਾਈਜੇਸ਼ਨ ਲਈਆਂ ਜਾਂ 9 ਆਰਗੇਨਾਈਜੇਸ਼ਨ ਤੋਂ ਉਹਨਾਂ ਨੇ ਮੈਂਬਰ ਬਣਾਏ ਆ, ਕੋਈ ਵੀ ਪੰਜਾਬੀ ਨਹੀਂ ਇਹਨਾਂ ਦੇ ਵਿੱਚ। ਸੋ ਇਹ ਇੱਕ ਬਹੁਤ ਵੱਡਾ ਇਸ਼ੂ ਟਰੱਕਿੰਗ ਇੰਡਸਟਰੀ ਦੇ ਵਿੱਚ ਚੱਲ ਰਿਹਾ ਆ। ਲੀਜ਼ਿੰਗ ਨੂੰ ਲੈ ਕੇ ਕਿਸ ਤਰ੍ਹਾਂ ਜਿਹੜਾ ਆ ਉਹ ਫਰਾਡ ਵੀ ਹੁੰਦਾ ਆ, ਸੋ ਲੋਕਾਂ ਨੂੰ ਪਤਾ ਨਹੀਂ ਲੱਗਦਾ ਹੈਗਾ। ਸੋ ਉਸ ਨੂੰ ਪ੍ਰਾਇੋਰਟੀ ਬੇਸ ਦੇ ਉੱਤੇ ਇਹ ਹੋਣਾ ਸਾਰਾ ਇਨਵੈਸਟੀਗੇਟ ਕਰਨਗੇ, ਕਿਸ ਤਰ੍ਹਾਂ ਉਹਦੇ ਵਿੱਚ ਜਿਹੜੀਆਂ ਚੇਂਜਸ ਆ ਉਹ ਲਿਆਂਦੀਆਂ ਜਾ ਸਕਦੀਆਂ ਹੈਗੀਆਂ। ਇਹ ਮੇਨ ਮੁੱਦਾ
ਜੋ FMCSA ਦੀ ਟਰੱਕ ਲੀਜ਼ਿੰਗ ਟਾਸਕ ਫੋਰਸ ਆ ਉਹਨਾਂ ਦਾ ਹੋਊਗਾ। ਪੀਟ ਬਟੀਜਸ ਜੋ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਦੇ ਸੈਕਟਰੀ ਆ, ਜਿੱਦਾਂ ਆਪਾਂ ਪੰਜਾਬੀ ਦੇ ਵਿੱਚ ਕਹਿ ਦਈਏ ਵੀ ਟਰਾਂਸਪੋਰਟੇਸ਼ਨ ਦੇ ਜਿਹੜੇ ਮੰਤਰੀ ਆ ਅਮਰੀਕਾ ਦੇ, ਉਹਨਾਂ ਨੇ ਇਹ ਅੱਜ 2 ਦਿਨ ਪਹਿਲਾਂ ਅਨਾਉਂਸ ਕੀਤਾ ਹੈ। ਜੀ, ਜੀ।